Tamil language and culture is under threat from central government's attempts to impose a monoculture. Tamil Nadu has resisted this move, recognizing its rich cultural heritage, and has taken it upon itself to preserve and protect its language, art and traditions. ਅਸੀਂ ਬਹੁਤ ਸਾਰੇ ਜਿਹੜੇ ਨੇ ਮਲਟੀਪਲ ਲੀਗਲ ਔਰ ਐਡਮਿਨਿਸਟ੍ਰੇਟਿਵ ਸਟੈਪ ਲਏ ਨੇ ਤਾਂ ਕਿ ਸਾਡੀ ਤਹਿਜ਼ੀਬ ਦੇ ਉੱਤੇ ਬਾਹਰਲੀਆਂ ਤਾਕਤਾਂ ਆ ਕੇ ਹਾਵੀ ਹੋ ਕੇ ਸਾਡੀ ਤਹਿਜ਼ੀਬ ਦਾ ਖਾਤਮਾ ਨਾ ਕਰਨ। Constant attempts have been made to turn our diverse culture into a monoculture. A nation with one God, one language, one culture is a very medieval idea and still has takers in the 21st century. ਉਹਨਾਂ ਨੇ ਇਹ ਕਿਹਾ ਜੀ ਮੈਂ ਤਾਂ ਤਮਿਲਨਾਡੂ ਗਵਰਨਮੈਂਟ ਨੂੰ ਕਹਾਂਗਾ ਕਿ ਬਈ ਇੱਕ ਯੂਨੀਵਰਸਿਟੀ ਬਣਾਓ ਜਿੱਥੇ ਸਾਰੀਆਂ ਭਾਰਤੀ ਜ਼ਬਾਨਾਂ ਸਿਖਾਈਆਂ ਜਾਣ, ਇੱਕ ਐਸੀ ਯੂਨੀਵਰਸਿਟੀ ਬਣਾਓ ਜਿੱਥੇ ਸਾਰੀਆਂ ਦੁਨੀਆ ਦੀਆਂ ਜ਼ਬਾਨਾਂ ਸਿਖਾਈਆਂ ਜਾਣ, ਪਰ long live mutual human understanding, long live languages, long live my Tamil. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਕਰੀਏ, ਜਿਹੜੇ ਸਾਡੇ ਵਿਊਅਰਸ ਲਾਈਵ ਚੈਟ ਤੇ ਆਏ ਨੇ ਉਹਨਾਂ ਨੂੰ ਆਪਾਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਕਿ KL ਜੀ ਆਏ ਨੇ, ਉਹ ਸਾਡੇ ਫਸਟ ਵਿਊਅਰ ਹੁੰਦੇ ਨੇ। ਸੋ ਨਾਈਸ, ਔਰ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਥੈਂਕਸ ਵੀ ਕਹਿੰਦੇ ਨੇ, ਔਰ ਗੁਰਮੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਜਸ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ, ਤਜਿੰਦਰ ਸਿੰਘ ਜੀ ਵੀ ਕਹਿੰਦੇ ਨੇ ਗੁੱਡ ਮਾਰਨਿੰਗ ਡਾਕਟਰ ਸਾਹਿਬ ਐਂਡ ਭੈਣ ਨੀਲਮ ਕੌਰ ਜੀ ਗੁਰਫਤਿਹ, ਔਰ ਜਰਨੈਲ ਸਿੰਘ ਗਰੇਵਾਲ ਵੀ ਆਏ ਨੇ, ਔਰ ਰਾਜਨਪ੍ਰੀਤ ਸਿੰਘ ਵੀ ਆਏ ਨੇ, ਔਰ ਜਸਵੀਰ ਬਰਾੜ ਵੀ, ਖਾਲਿਸਤਾਨ 6 ਫॉर ਜਸਟਿਸ, ਗੁਰਪਤਵੰਤ ਸਿੰਘ ਪੰਨੂ ਪੰਜਾਬ ਹਾਲ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਔਰ ਬਲਕਾਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਬਖਸ਼ਣ, ਔਰ ਸੋਨ ਮੱਲੀ ਵੀ ਆਏ ਨੇ, ਔਰ SK ਮਠਾਰੂ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਔਰ ਬਲਕਾਰ ਸਿੰਘ ਕਹਿੰਦੇ ਨੇ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਬਣੋ, ਪੰਜਾਬੀ ਪੜ੍ਹੋ ਪੰਜਾਬੀਓ। ਸੋ ਨਾਈਸ, ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਫਤਿਹ ਜੀ, ਐਂਡ ਮੁਬਾਰਕਾਂ ਵੀ ਸਾਨੂੰ ਦਿੱਤੀਆਂ ਨੇ ਅੱਜ ਦੇ ਦਿਨ ਦੀਆਂ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ, ਔਰ ਪਾਲ ਸਿੰਘ ਗਰੇਵਾਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਅੱਗੇ ਮੈਸੇਜ ਆ ਗਿਆ ਮੇਘਰਾਜ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਜਿਹੜੇ TV 84 ਦੇ ਰਿਵਿਊਅਰ ਨੇ ਉਹਨਾਂ ਨੂੰ ਵੀ ਫਤਿਹ ਗੁਜ਼ਾਰਿਸ਼ ਕਰਦੇ ਨੇ। ਸੋ ਜੋਗਿੰਦਰ ਸਿੰਘ ਜੀ ਵੀ, ਬਾਬਾ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਖਾਲਸਾ ਜੀ ਪੰਜਾਬ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੇ ਸਾਡੇ ਵਿਊਅਰਸ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਹੁਣ ਇਸ਼ੂ ਵੱਲ ਵਧਦੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਜਿਹੜੀ ਦਿੱਲੀ ਵਿੱਚ RSS ਦੀ ਹਕੂਮਤ ਹੈ, ਇਹ ਸਰਕਾਰ ਵੱਲੋਂ ਆਪਣੇ ਹਿੰਦੀ ਹਿੰਦੁਸਤਾਨ ਦੇ ਨਿਸ਼ਾਨੇ ਨੂੰ ਭਾਰਤ ਭਰ ਵਿੱਚ ਲਾਗੂ ਕੀਤਾ ਜਾ ਰਿਹਾ, ਔਰ ਸਿੱਖ ਕੌਮ ਦਾ ਇੱਕ ਵੱਡਾ ਜਿਹੜਾ ਹਿੱਸਾ ਤਾਂ ਜਿਹੜਾ ਗਫਲਤ ਦੀ ਨੀਂਦ ਵਿੱਚ ਸੁੱਤਾ ਹੈ। ਸੋ ਪਰ ਤਾਮਿਲਨਾਡੂ ਦੇ ਤਾਮਿਲ ਜਿਹੜੇ ਲੋਕ ਨੇ ਉਹ ਹਿੰਦੀ ਜ਼ੁਬਾਨ ਦੀ ਡੋਮੀਨੈਂਸ ਦੇ ਖਿਲਾਫ ਡਟ ਕੇ ਖੜੇ ਨੇ, ਔਰ ਤਾਮਿਲਨਾਡੂ ਦੀ ਇੱਕ ਵੱਡੀ ਫਿਲਮੀ ਹਸਤੀ ਅਤੇ ਆਈਡੀਆਲੋਗ ਕਮਲ ਹਸਨ ਨੇ ਇਸ ਸੰਬੰਧੀ ਮਾਂ ਬੋਲੀ ਦਿਵਸ ਮੌਕੇ ਜੋ ਕਿਹਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਦੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ UN ਵੱਲੋਂ ਐਲਾਨਿਆ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈ, ਔਰ ਅਸੀਂ ਵੱਧ ਤੋਂ ਵੱਧ ਇਸ ਦੇ ਉੱਤੇ ਚਰਚਾ ਕਰ ਰਹੇ ਹਾਂ। ਅੱਛਾ, ਔਰ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਕਿਵੇਂ ਲਹਿੰਦੇ ਪੰਜਾਬ ਦੇ ਸਾਡੇ ਮੁਸਲਮਾਨ ਵੀਰਾਂ ਭੈਣਾਂ ਨੇ ਵੀ ਆਪਣੀ ਬੋਲੀ ਨੂੰ ਪਿੱਠ ਦਿਖਾਈ, ਮਾਂ ਬੋਲੀ ਨੂੰ ਉਰਦੂ ਦੀ ਗੋਦ 'ਚ ਬੈਠੇ, ਤੇ ਇੱਧਰਲੇ ਸਾਡੇ ਪੰਜਾਬੀ ਹਿੰਦੂ ਭੈਣ ਭਰਾ ਜਿਹੜੇ ਨੇ ਉਹਨਾਂ ਨੇ ਵੀ ਨਾ ਸਿਰਫ ਪਿੱਠ ਦਿਖਾਈ, ਉਹਨਾਂ ਨੇ ਪੂਰਾ ਟਿੱਲ ਲਾਇਆ ਹਿੰਸਕ ਤੌਰ ਦੇ ਉੱਤੇ ਵੀ ਕਿ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਨਾ ਬਣੇ। ਲੇਕਿਨ ਸਿੱਖਾਂ ਨੇ ਲਗਾਤਾਰ 1950 ਤੋਂ ਆਪਣੀ ਸਟਰਗਲ ਨੂੰ ਸ਼ੁਰੂ ਕਰਕੇ 1966 'ਚ 16-17 ਸਾਲ ਦੀ ਘਾਲਣਾ ਤੋਂ ਬਾਅਦ ਪੰਜਾਬੀ ਸੂਬਾ ਜਿਹੜਾ ਲਿਆ, ਉਹ ਭਾਵੇਂ ਟੁੱਟਿਆ ਭੱਜਿਆ, ਜਿਵੇਂ ਉਸ ਵੇਲੇ ਦਾ ਹੋਮ ਮਿਨਿਸਟਰ ਗੁਲਜ਼ਾਰੀ ਲਾਲ ਨੰਦਾ, ਆਰੀਆ ਸਮਾਜੀ ਪੱਕਾ, ਉਹਨੇ ਜਦੋਂ ਦਿੱਲੀ ਜਲੰਧਰ ਦੀਆਂ ਅਖਬਾਰਾਂ ਦੇ ਮਾਲਕ ਇਹ ਤਿੰਨੋਂ ਚਾਰੋਂ ਲਾਲੇ ਲਾਲਾ, ਜਗਤ ਨਰੈਣ, ਵਰਿੰਦਰ, ਯਸ਼, ਇਹ ਸਾਰੀਆਂ ਅਖਬਾਰਾਂ ਹਿੰਦੀ ਮਿਲਾਪ, ਪ੍ਰਤਾਪ, ਹਿੰਦ ਸਮਾਚਾਰ, ਪੰਜਾਬ ਕੇਸਰੀ ਉਦੋਂ ਅਜੇ ਇਹ ਬਾਤ ਸ਼ੁਰੂ ਕੀਤੀ, ਇਹ ਗਏ ਤੇ उन्होंने कहा कि जी आपने तो हमें सिख भेड़ियों के सामने फेंक दिया। तो उन्होंने कहा लाला जी फिक्र मत करो, हम इन्हें ऐसा लूला लंगड़ा पंजाबी सूबा देंगे कि ये छोड़ कर भागेंगे।
ਹੁਣ ਇਹ ਉਹਨਾਂ ਦੀ ਨੀਅਤ ਸੀ ਕਿ ਭਾਈ ਉਹਨਾਂ ਨੇ ਕਿਵੇਂ ਡਿਸਟਰੋਏ ਵੀ ਕੀਤਾ ਪੰਜਾਬ ਨੂੰ, ਬੋਲੀ ਨੂੰ ਵੀ, ਪਰ ਅਸੀਂ ਭਾਵੇਂ ਉਹ ਲੂਲਾ ਲੰਗੜਾ ਹੈ ਜਾਂ ਦੂਜਾ ਹੈ, 1966-67 ਤੋਂ ਲੈ ਕੇ ਉਸ ਚੋਂ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੀ ਸਟਰਗਲ ਜਿਹੜੀ ਆ ਜੋ ਉਸ ਕਗਾਰ ਤੇ ਲਿਆ ਕੇ ਖੜੀ ਕਰ ਦਿੱਤੀ ਹੈ ਕਿ ਦੁਸ਼ਮਣ ਨੂੰ ਵੀ ਲੱਗਣ ਲੱਗ ਗਿਆ ਕਿ ਖਾਲਿਸਤਾਨ ਇੱਕ ਹਕੀਕਤ ਬਣ ਚੁੱਕਾ ਹੈ, ਇਹਨੂੰ ਲੇਟ ਕੀਤਾ ਜਾ ਸਕਦਾ ਹੈ, ਫਰਦਰ ਜੈਨੋਸਾਈਡ ਕੀਤਾ ਜਾ ਸਕਦਾ ਹੈ, ਪਰ ਇਸ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ। ਇਹ ਤੁਸੀਂ ਉਹਨਾਂ ਦੇ ਅੰਦਰੂਨੀ ਥਿੰਕ ਟੈਂਕਾਂ ਦੀਆਂ ਜਿਹੜੀਆਂ ਨੇ ਉਹਨਾਂ ਚੋਂ ਜੋ ਨਿਕਲਦੀ ਆਵਾਜ਼ ਹੈ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ। 2014 ਚ RSS ਦੀ ਕਮਾਂਡ ਥੱਲੇ ਜਿਹੜਾ ਮੋਦੀ, ਉਹਨਾਂ ਦਾ ਬਲੂ ਆਈਡ ਬॉय, ਹਿੰਦੂ ਹਿਰਦੇ ਸਮਰਾਟ, ਉਹ ਪ੍ਰਾਈਮ ਮਿਨਿਸਟਰ ਬਣਦੇ, ਔਰ ਕਿਵੇਂ ਜਿਹੜਾ ਆਲਮੋਸਟ 1920 ਚ ਜਿਹੜਾ ਨਿਸ਼ਾਨਾ RSS ਨੇ ਹਿੰਦੁਸਤਾਨ ਦਾ ਰੱਖਿਆ ਸੀ, ਜਿਹੜਾ ਨਾਜ਼ੀਆਂ ਦੀ ਆਈਡੀਓਲੋਜੀ, ਵਨ ਨੇਸ਼ਨ ਵਨ ਰੇਸ ਵਨ ਲੀਡਰ ਵਨ ਪੀਪਲ ਚੋਂ ਨਿਕਲਿਆ, ਉਹਨੂੰ ਉਹਨਾਂ ਨੇ ਕਿਵੇਂ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ। ਔਰ ਹਿੰਦੀ ਜ਼ਬਾਨ ਜਿਹੜੀ ਕਿ 19ਵੀਂ ਸਦੀ ਦੇ ਦੂਸਰੇ ਅੱਧ ਤੱਕ ਉਹ ਜ਼ਬਾਨ ਕੋਈ ਐਗਜ਼ਿਸਟ ਹੀ ਨਹੀਂ ਸੀ ਕਰਦੀ, ਜਾਂ ਹਿੰਦੁਸਤਾਨੀ ਸੀ ਜਿਸ ਨੂੰ ਉਰਦੂ ਕਹਿ ਲਓ, ਹਿੰਦੁਸਤਾਨੀ ਕਹਿ ਲਓ, ਰੇਖਤਾ ਕਹਿ ਲਓ, ਜਾਂ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਡਾਇਲੈਕਟ ਸਨ, ਅਵਧੀ, ਭੋਜਪੁਰੀ, ਬ੍ਰਜ ਭਾਸ਼ਾ, ਔਰ ਇਹ ਸਾਰੇ ਜਿਹੜੇ ਡਾਇਲੈਕਟ ਸੀ ਉਹਨਾਂ ਨੇ, ਲੇਕਿਨ ਉਹਨਾਂ ਨੇ ਕਿਹਾ ਜੀ ਇੱਥੇ ਰਹਿਣ ਵਾਲਾ ਹਰ ਇੱਕ ਹਿੰਦੂ ਹੈ। ਇਹ ਹਿੰਦੀ ਜਿਹੜੀ ਕਿ ਹਾਲਾਂ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ 22 ਜ਼ਬਾਨਾਂ, ਖੇਤਰੀ ਜ਼ਬਾਨਾਂ, ਰੀਜਨਲ ਲੈਂਗੁਏਜਸ ਰੈਕਗਨਾਈਜ਼ ਨੇ। ਕਿਤੇ ਵੀ ਹਿੰਦੀ ਨੈਸ਼ਨਲ ਲੈਂਗੁਏਜ ਕੋਈ ਕਨਸਟੀਟਿਊਸ਼ਨ 'ਚ ਨਹੀਂ ਲਿਖਿਆ ਹੋਇਆ, 22 ਲੈਂਗੁਏਜਸ ਨੇ। ਇਸ ਲਈ ਤੁਸੀਂ ਉਹਨਾਂ ਦੇ ਨੋਟ ਦੇਖੋਗੇ, ਕਰੰਸੀ ਉਹਨਾਂ 22 ਜ਼ਬਾਨਾਂ ਦੇ ਵਿੱਚ ਹੀ ਲਿਖਿਆ ਹੁੰਦਾ ਹੈ, 100 ਰੁਪਈਆ ਜਾਂ ਜੋ ਵੀ ਹੈ। ਲੇਕਿਨ ਇਹਦੇ ਬਾਵਜੂਦ ਕਿਵੇਂ ਇਹਨਾਂ ਸਾਲਾਂ ਦੇ ਵਿੱਚ ਤੇਜ਼ੀ ਨਾਲ ਹਿੰਦੀ ਨੂੰ ਠੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ 3 ਲੈਂਗੁਏਜ ਫਾਰਮੂਲਾ ਹੈ, ਜਿਹਦੇ ਥੱਲੇ ਇਹ ਹੈ ਕਿ ਮਦਰ ਟੰਗ ਹਿੰਦੀ, ਜੋ ਇਹਨਾਂ ਨੇ ਥੋਪੀ, ਔਰ ਅੰਗਰੇਜ਼ੀ, 3 ਲੈਂਗੁਏਜਸ ਫਾਰਮੂਲਾ। ਹੁਣ ਜੇ ਸਭ ਤੋਂ ਪਹਿਲਾਂ ਜਦੋਂ 1950 ਚ ਨਹਿਰੂ ਦੇ ਜ਼ਮਾਨੇ 'ਚ ਹਿੰਦੀ ਨੂੰ ਇਹ ਰਾਸ਼ਟਰ ਭਾਸ਼ਾ ਬਣਾਉਣਾ ਚਾਹੁੰਦੇ ਸੀ, ਨੈਸ਼ਨਲ ਲੈਂਗੁਏਜ, ਤੇ ਜੇ ਖਲੋਤੇ ਸੀ ਤੇ ਤਮਿਲ ਖਲੋਤੇ ਸੀ ਜੀ। ਉਦੋਂ ਦਾ ਮਦਰਾਸ ਜਿਹੜਾ ਬਾਅਦ 'ਚ ਤਮਿਲਨਾਡੂ ਬਣਿਆ, ਔਰ ਨਤੀਜੇ ਦੇ ਤੌਰ ਤੇ ਇਹ ਗੱਲ ਰੁਕ ਗਈ ਸੀ। ਹੁਣ ਬੇਸ਼ੱਕ ਅਜੇ ਉਹ ਉਸ ਕਿਸਮ ਦਾ ਇਹਨਾਂ ਦਾ ਉਹ ਲਾਗੂ ਕਰ ਨਹੀਂ, ਉਹਨਾਂ ਨੂੰ ਪਤਾ ਹੈ ਕਿ ਭਾਈ ਇਹ ਜਿਹੜੀਆਂ ਦੱਖਣ ਦੀਆਂ 5 ਸਟੇਟਾਂ ਨੇ ਅਲਟੀਮੇਟਲੀ, ਹਾਲਾਂ ਉਹਨਾਂ ਚੋਂ ਇੱਕ ਦੇ ਉੱਤੇ ਤਾਂ BJP ਕਾਬਜ਼ ਹੈ, ਕਰਨਾਟਕਾ ਵੀ, ਇੱਥੇ ਰਿਬੈਲੀਅਨ ਹੋ ਜਾਏਗਾ ਜਿੱਦਣ ਹਿੰਦੀ ਜਿਹੜੀ ਆ ਉਹ ਲਾਗੂ ਡੰਡੇ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਿਵੇਂ ਮੋਨੋਕਲਚਰ, ਹੁਣ ਮੋਨੋਕਲਚਰ ਇਹ ਲਫ਼ਜ਼ ਮੈਂ ਨਹੀਂ ਇਸਤੇਮਾਲ ਕੀਤਾ, ਕਮਾਲ ਹਸਨ, ਹਾਲਾਂਕਿ ਕੋਈ ਮੁਸਲਮਾਨ ਨਹੀਂ ਨੇ, ਇਹਨਾਂ ਦਾ ਨਾਂ ਹੀ ਇਸ ਕਿਸਮ ਦਾ ਹੈ, ਉਹਨਾਂ ਨੇ ਰੱਖਿਆ ਹੋਇਆ। ਇੱਕ ਬਹੁਤ ਵੱਡੀ ਫਿਲਮੀ ਹਸਤੀ, ਜਿਵੇਂ ਕਦੇ ਰਾਮਾਚੰਦਰਨ ਔਰ ਦੂਸਰੇ ਤੀਸਰੇ ਜਿਹੜੇ ਫਿਲਮੀ ਦੁਨੀਆ 'ਚੋਂ ਆਏ, ਉਹਨਾਂ ਨੇ ਪੋਲੀਟੀਕਲ ਪਾਰਟੀਆਂ ਬਣਾਈਆਂ। ਕਮਾਲ ਹਸਨ ਕਦੋਂ ਪੋਲੀਟੀਕਲ ਪਾਰਟੀ ਬਣਾ ਕੇ ਕੀ ਕਰਦੇ ਨੇ, ਪਰ ਇਹਨਾਂ ਨੂੰ ਆਪਣੀ ਤਮਿਲ ਜ਼ਬਾਨ ਤੇ ਫਖਰ ਹੈ, ਇਹ ਬਹੁਤ ਵੱਡੇ ਤਮਿਲ ਆਈਡੀਆਲੋਗ ਨੇ। ਕਮਲ ਹਸਨ ਕੀ ਕਹਿੰਦਾ ਹੈ, ਭਾਰਤ ਭਰ ਦਾ ਮੀਡੀਆ, ਉਹਨਾਂ ਦੀ ਹਕੂਮਤ, ਉਹਨਾਂ ਦੀਆਂ ਏਜੰਸੀਆਂ ਦੇ ਕੰਨ ਖੜੇ ਹੋ ਜਾਂਦੇ ਨੇ, ਕਿਉਂਕਿ ਉਹ ਆਪਣੇ ਲੋਕਾਂ ਦੀ ਆਵਾਜ਼ ਹੈ, ਉਹਨੂੰ ਤਮਿਲ ਜ਼ਬਾਨ ਆਪਣੇ ਲੋਕਾਂ ਤੇ, ਔਰ ਜਿਹੜਾ ਹਿੰਦੂਤਵਾ ਦਾ ਡੋਮੀਨੇਟ ਕਲਚਰ ਹੈ ਉਹਦੇ ਖਿਲਾਫ ਰੌਕ ਵਾਂਗ ਖਲੋਤਾ ਹੈ। ਔਰ ਉਹਨਾਂ ਦੀ ਇੱਕ ਜਿਹੜੀ ਲਿਖਤ ਅੱਜ ਸਾਰੇ ਪਾਸੇ ਲੱਗੀ ਹੋਈ ਹੈ। ਕਮਾਲ ਹੁਸੈਨ ਕਹਿੰਦੇ ਨੇ, time to protect right of individuals to speak native language freely, ਕਿਉਂਕਿ ਅੱਜ ਉਹਨਾਂ ਨੇ ਖਾਸ ਇਸ ਮੌਕੇ ਤੇ 21 ਫਰਵਰੀ ਦੇ ਮੈਸੇਜ ਦਿੱਤਾ ਹੈ। ਉਹਨਾਂ ਨੇ ਕਿਹਾ, as we celebrate the International Mother Language Day, February 21st, to recognize the diversity of languages, it is important to recognize that language is a tool to express culture, ਹਿਸਟਰੀ ਐਂਡ ਸ਼ੇਅਰਡ ਐਕਸਪੀਰੀਅੰਸਿਸ। ਬੋਲੀ ਸਿਰਫ ਮਹਿਜ਼ ਇੱਕ ਬੋਲੀ ਨਹੀਂ ਹੁੰਦੀ ਕਿ ਜੀ ਕਿਸੇ ਨੇ ਕਿਹਾ ਤੇ ਉਹਦੇ 'ਚ ਪਾਣੀ ਮੰਗ ਲਿਆ ਕਿ ਰੋਟੀ, ਉਹਨਾਂ ਨੇ ਕਿਹਾ ਇਹ ਇੱਕ ਟੂਲ ਹੈ ਜਿਹਦੇ ਥੱਲੇ ਤੁਸੀਂ ਤਹਿਜ਼ੀਬ, ਤਾਰੀਖ, ਹਿਸਟਰੀ ਔਰ ਬਾਕੀ ਜਿਹੜੇ ਐਕਸਪੀਰੀਅੰਸਿਸ ਨੇ ਉਹ ਸ਼ੇਅਰ ਕਰਦੇ ਹੋ। ਇਟ ਸ਼ੁੱਡ ਨਾਟ ਬੀ ਯੂਜ਼ਡ ਐਜ਼ ਏ ਟੂਲ ਆਫ ਆਪਰੈਸ਼ਨ ਔਰ ਹੈਜਮਨੀ ਆਫ ਏ ਲਾਰਜਰ ਗਰੁੱਪ, ਕਿ ਬਈ ਇੱਕ ਵੱਡ ਗਿਣਤੀ, ਬਹੁ ਗਿਣਤੀ ਦੇ ਬੇਸ ਦੇ ਉੱਤੇ ਤੁਸੀਂ ਜੋ ਹਿੰਦੂ ਬੈਲਟ ਕਰ ਰਹੀ ਹੈ, ਹਿੰਦੀ ਸਪੀਕਿੰਗ ਬੈਲਟ, ਕਿ ਬਈ ਤੁਸੀਂ ਇਹਨੂੰ ਦੂਸਰਿਆਂ ਦੇ ਉੱਤੇ ਗਲਬਾ ਬਣ ਕੇ ਲਾਗੂ ਕਰੋ, ਇਹ ਐਕਸੈਪਟੇਬਲ ਨਹੀਂ ਹੈ, ਇਹਨੂੰ ਟੂਲ ਆਫ ਐਪਰੈਸ਼ਨ ਨਹੀਂ ਬਣਾਉਣਾ ਚਾਹੀਦਾ। ਇਟ ਇਜ਼ ਐਸੈਂਸ਼ੀਅਲ ਟੂ ਸਪੋਰਟ ਇਨੀਸ਼ੀਏਟਿਵਸ ਟੂ ਕੰਜ਼ਰਵ ਲੈਂਗੁਏਜ ਐਂਡ ਪ੍ਰੋਟੈਕਟ the right of individuals
to speak their native language freely without fear of discrimination or reprisal। उन्होंने कहा इनू यकीनी बनाया जाना चाहिए कि अपनी नेटिव लैंग्वेज आज़ादी दे नाल बिना किसी गलबे तो बोली जा सके। फिर जिहड़ी उन्होंने अगों गल कही है, मैं तमिल दे हवाले नाल अपने पंजाबी स्पीकिंग ਜਾਂ ਪੰਜਾਬੀ ਸੂਬੇ ਦੇ ਵਿੱਚ ਰਹਿਣ ਵਾਲੇ ਔਰ ਆਪਣੀ ਕੌਮ ਦੇ ਲੋਕਾਂ ਨੂੰ ਮੈਂ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਇਹ ਹੁੰਦਾ ਹੈ ਇੰਟੈਲੈਕਟ, ਜਿੱਥੇ ਤੁਸੀਂ ਦੇਖ ਰਹੇ ਹੁੰਦੇ ਹੋ ਵੀ ਡੇਂਜਰ ਕੀ ਹੈ। ਹੁਣ ਜੇ ਬਹੁਤਿਆਂ ਨੂੰ ਇਹੀ ਲੱਗਣ ਲੱਗ ਜਾਏ ਕਿ ਜੀ ਜ਼ਮੀਨਾਂ ਦੀਆਂ ਕੀਮਤਾਂ ਵੱਧ ਗਈਆਂ, ਬਹੁਤ ਵਧੀਆ ਸੜਕਾਂ ਬਣ ਗਈਆਂ, ਅੱਗੇ ਅਸੀਂ ਇੰਨੇ ਘੰਟੇ ਦਿੱਲੀ ਪਹੁੰਚਦੇ ਸੀ, ਹੁਣ ਇੰਨਾ ਟਾਈਮ ਬਚ ਗਿਆ। ਇਹ ਕਮਲ ਹਸਨ ਜਿਹੜਾ ਜਦੋਂ ਕਹਿੰਦਾ ਤਮਿਲ ਲੈਂਗੁਏਜ ਐਂਡ ਕਲਚਰ ਇਜ਼ ਅੰਡਰ ਥ੍ਰੈਟ from central government's attempts to impose a monoculture, ਇਹ ਹੈ monoculture ਦੀ ਵਰਤੋਂ ਕਿ ਤਮਿਲ ਜ਼ਬਾਨ ਔਰ ਤਹਿਜ਼ੀਬ, ਜਦੋਂ ਇਹ ਹਿੰਦੀ ਬੈਲਟ ਵਾਲੇ ਆਪਣੀ ਜ਼ਬਾਨ ਲਾਗੂ ਕਰ ਰਹੇ ਨੇ, ਤੁਸੀਂ ਪੰਜਾਬ 'ਚ ਦੇਖੋ ਸਾਡੀ ਤਹਿਜ਼ੀਬ ਕਿਵੇਂ ਬਦਲੀ ਜਾ ਰਹੀ, ਕਿਵੇਂ ਸਾਡੇ ਜਿਹੜੇ ਨੇ ਉਹ ਉਹਨਾਂ ਦੇ ਤੋਤੇ ਬਣੇ ਹੋਏ ਨੇ। ਉਹਨੇ ਕਿਹਾ ਜੀ ਇਹ ਜਿਹੜਾ ਹੈ ਇਹ ਥ੍ਰੈਟ ਹੈ ਇਸ ਵੇਲੇ ਸਾਡੀ ਜ਼ਬਾਨ ਨੂੰ ਵੀ, ਤਹਿਜ਼ੀਬ ਨੂੰ। ਇਹ ਜਿਹੜਾ ਮੋਨੋਕਲਚਰ, ਇੱਕ ਹਿੰਦੂਤਵ ਕਲਚਰ ਲਾਗੂ ਕਰਨਾ ਚਾਹੁੰਦੇ ਨੇ। Tamil Nadu has resisted this move, recognizing its rich cultural heritage, and has taken it upon itself to preserve and protect its language, art and traditions। कि ਅਸੀਂ ਪਹਿਲਾਂ ਵੀ ਇਸ ਗਲਬੇ ਦਾ ਵਿਰੋਧ ਕੀਤਾ ਹੈ ਔਰ ਅਸੀਂ ਆਪਣੇ ਬਲਬੂਤੇ ਦੇ ਉੱਤੇ ਆਪਣੀ ਜ਼ਬਾਨ, ਆਪਣੀ ਕਲਾ ਔਰ ਆਪਣੀਆਂ ਪਰੰਪਰਾਵਾਂ, ਰਵਾਇਤਾਂ ਨੂੰ ਕਾਇਮ ਰੱਖਿਆ। The state has taken multiple legal and administrative steps to ensure that its culture is not eroded or replaced by external forces। ਕਿ ਅਸੀਂ ਬਹੁਤ ਸਾਰੇ ਜਿਹੜੇ ਨੇ ਮਲਟੀਪਲ ਲੀਗਲ ਔਰ ਐਡਮਿਨਿਸਟ੍ਰੇਟਿਵ ਸਟੈਪ ਲਏ ਨੇ ਤਾਂ ਕਿ ਸਾਡੀ ਤਹਿਜ਼ੀਬ ਦੇ ਉੱਤੇ ਬਾਹਰਲੀਆਂ ਤਾਕਤਾਂ ਆ ਕੇ ਹਾਵੀ ਹੋ ਕੇ ਸਾਡੀ ਤਹਿਜ਼ੀਬ ਦਾ ਖਾਤਮਾ ਨਾ ਕਰਨ। ਫਿਰ ਉਹਨਾਂ ਨੇ 1960ਵਿਆਂ ਤੋਂ ਗੱਲ ਕੀਤੀ। In the 1960s, the center's attempt to make Hindi the sole official language of union sparked a major protest, as many saw it as an imposition of a monoculture and a suppression of their own language and culture. The agitation eventually forced the center to indefinitely defer its decision। कि ਇਹ ਸਾਡੀ ਜਦੋਂ ਅਸੀਂ ਖਲੋਤੇ ਉਦੋਂ ਦਾ ਇਹ ਜਿਹੜਾ ਡਿਸੀਜਨ ਹੈ ਇਹ ਨਹੀਂ ਕਰ ਸਕੇ। ਪਰ ਉਹਨਾਂ ਨੇ ਕਿਹਾ ਕਿ ਫਿਰ ਉਹਨਾਂ ਨੇ ਅੰਨਾ ਦੁਰਾਈ ਨੂੰ ਟ੍ਰਿਬਿਊਟ ਦਿੱਤੀ ਹੈ ਕਿ ਕਿਵੇਂ ਉਹਨਾਂ ਨੇ ਤਮਿਲ ਔਰ ਇੰਗਲਿਸ਼ ਔਰ ਕਿਵੇਂ ਉਹਨਾਂ ਨੇ in Tamil Nadu, DMK founder C.A. Annadurai propounded the two-language formula that allowed for the use of Tamil and English, keeping Hindi out। उन्होंने 3 लैंग्वेज नहीं माने। कहा जी अन्नादुराई ने ये किया। फिर उन्होंने कहा कि 22 लैंग्वेजेस जड़ियाँ 8th schedule constitution च आईयां ने। इहदे बावजूद yet constant attempts have been made to turn our diverse culture into a monoculture। A nation with one God, one language, one culture is a very medieval idea and still has taken takers in the 21st century। कि गॉड रामा ਕਹਿੰਦੇ ਰਾਮਾਇਣ ਨੂੰ ਬਣਾ ਦਿਓ, ਨੈਸ਼ਨਲ ਗੀਤਾ ਨੂੰ ਬਣਾ ਦਿਓ, ਇੰਟਰਨੈਸ਼ਨਲ ਅਯੁੱਧਿਆ ਮੰਦਿਰ ਹੈ ਹੀ ਹੈ, ਹਿੰਦੀ ਸਾਰਿਆਂ ਦੇ ਮੂੰਹ 'ਚ ਵਾੜ ਦਿਓ। ਇਹ ਉਹਨੂੰ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਮਾਲ ਹਸਨ ਨੇ ਕਿ ਭਾਈ ਇਹ ਜਿਹੜਾ ਇਹ ਚਾਹੁੰਦੇ ਨੇ ਇਹ ਸਦੀਆਂ ਪੁਰਾਣੀਆਂ ਗੱਲਾਂ ਹੁਣ ਇਹ ਕਿਸੇ ਨੇ ਨਹੀਂ ਮੰਨਣੀਆਂ। ਫਿਰ ਉਹਨਾਂ ਨੇ ਕੈਲੀਫੋਰਨੀਆ ਦੇ ਪ੍ਰੋਫੈਸਰ ਯੂਨੀਵਰਸਿਟੀ ਦੇ ਸੰਜੇ ਸੁਬਰਾਮਨੀਅਮ ਨੂੰ ਕੋਟ ਕੀਤਾ ਕਿ ਬਈ ਤਮਿਲ ਜਿਹੜੀ ਆ ਉਹ ਤਾਂ ਸੰਸਕ੍ਰਿਤ ਤੋਂ ਵੀ ਪੁਰਾਣੀ ਜ਼ਬਾਨ ਆ। ਉਹਨੇ ਕਿਹਾ ਸਾਡੀ ਸੰਸਕ੍ਰਿਤ ਤੁਹਾਡੀ 2 ਤੀਜੀ ਸਦੀ 'ਚ ਆਈ, ਅਸੀਂ ਉਹ ਜਿਹੜਾ BC 300 ਸਾਲ ਪਹਿਲਾਂ ਤੋਂ ਅਸੀਂ ਐਗਜ਼ਿਸਟ ਕਰਦੇ ਹਾਂ। ਫਿਰ ਉਹਨੇ ਕਿਹਾ ਵੀ ਮੈਂ ਕਿਸੇ ਜ਼ਬਾਨ ਦੇ ਖਿਲਾਫ ਨਹੀਂ ਹੈ, ਪਰ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮਾਈ ਮਦਰ ਟੰਗ ਇਜ਼ ਤਮਿਲ, ਮਾਈਨ ਇਜ਼ ਤਮਿਲ, ਆਈ ਐਮ ਇਨ ਲਵ ਵਿਦ ਇਟ, ਆਈ ਥਿੰਕ ਇਨ ਇਟ, yet here I am writing in praise of my mother tongue in another language। उनका मैं भावें अंग्रेजी च लिख रहे हैं पर मैं गल अपनी माँ दी कर रहे हैं, अपनी माँ बोली दी कर रहे हैं। और ये जदों तक भी उन्होंने कहा कि भी ये हिंदी प्रचार सभा ते दूजियां तीजियां बना के हिंदुस्तानी ਜਿਹੜੇ ਨੇ ਇਹ ਸਾਰੀਆਂ ਸਟੇਟਾਂ 'ਚ ਲਾਗੂ ਕਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਜੀ ਮੈਂ ਤਾਂ ਤਮਿਲਨਾਡੂ ਗਵਰਨਮੈਂਟ ਨੂੰ ਕਹਾਂਗਾ ਕਿ ਬਈ ਇੱਕ ਯੂਨੀਵਰਸਿਟੀ ਬਣਾਓ ਜਿੱਥੇ ਸਾਰੀਆਂ ਭਾਰਤੀ ਜ਼ਬਾਨਾਂ ਸਿਖਾਈਆਂ ਜਾਣ, ਇੱਕ ਐਸੀ ਯੂਨੀਵਰਸਿਟੀ ਬਣਾਓ ਜਿੱਥੇ ਸਾਰੀਆਂ ਦੁਨੀਆ ਦੀਆਂ ਜ਼ਬਾਨਾਂ ਸਿਖਾਈਆਂ ਜਾਣ, ਪਰ ਲੌਂਗ ਲਿਵ ਮਿਊਚੁਅਲ ਹਿਊਮਨ ਅੰਡਰਸਟੈਂਡਿੰਗ, ਲੌਂਗ ਲਿਵ ਲੈਂਗੁਏਜਸ, ਲੌਂਗ ਲਿਵ ਮਾਈ ਤਮਿਲ। ਇਹ ਹੈ ਮਾਂ ਬੋਲੀ ਦਾ ਪਿਆਰ। ਔਰ ਮੈਂ ਸਮਝਦਾ ਵੀ ਘੱਟੋ ਘੱਟ ਸਾਡੇ ਜਿਹੜੇ
ਸਿੱਖ ਬੁੱਧੂਜੀਵੀ ਨੇ। ਮੈਨੂੰ ਅੱਜ ਹੀ ਭਾਈ ਸਾਹਿਬ ਪੁੱਛ ਰਹੇ ਸੀ, ਭਾਈ ਨਰਿੰਦਰ ਸਿੰਘ ਵਾਸ਼ਿੰਗਟਨ ਤੋਂ, ਜੀ ਆ ਫਲਾਣੇ ਇਸ਼ੂ ਤੇ ਬੁੱਧੀਜੀਵੀ ਕੀ ਕਹਿੰਦੇ ਨੇ? ਮੈਂ ਕਿਹਾ ਇਹ ਬੁੱਧੀ ਨਹੀਂ, ਉਹ ਧੱਦੇ ਦੇ ਥੱਲੇ ਦਲੈਂਕੜ ਲਾ ਦਿਓ, ਇਹ ਬੁੱਧੂਜੀਵੀ ਨੇ। ਘੱਟੋ ਘੱਟ ਸਾਡੇ ਬੁੱਧੂਜੀਵੀ ਜਿਹੜੇ ਨੇ ਇਹਨਾਂ ਤੋਂ ਕਮਲ ਹੁਸੈਨ ਤੋਂ ਸਿੱਖ ਲੈਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।